ਜਿਹੜੀ ਪੈਲੀਸੇਡ ਫਾਇਰ ਵਾਪਰੀ ਸੀਗੀ ਸਾਲ ਜਿਹੜਾ ਪਹਿਲਾਂ ਸਾਲ 2 ਸਾਲ ਪਹਿਲਾਂ ਉਸ ਦੇ ਵਿੱਚ ਇੱਕ ਬੰਦਾ ਫੜਿਆ ਸੀ ਜਿਸ ਉੱਤੇ ਇਹਨਾਂ ਨੇ ਦੋਸ਼ ਲਾਏ ਸੀਗੇ ਵੀ ਇਹਨੇ ਅੱਗ ਦੀ ਸ਼ੁਰੂਆਤ ਕੀਤੀ ਹੈ। ਜੋਨਾਥਨ ਨਾਂ ਦਾ 30 ਸਾਲਾਂ ਦਾ ਸਾਬਕਾ ਊਬਰ ਡਰਾਈਵਰ ਸੀਗਾ। ਉਹ 3 ਫੈਡਰਲ ਚਾਰजेस ਆ ਉਸ ਦਾ ਸਾਹਮਣਾ ਕਰ ਰਿਹਾ ਸੀ, ਜਿਸ ਦੇ ਵਿੱਚ ਆਰਸਨ, ਡਿਸਟਰਕਸ਼ਨ ਆਫ ਪ੍ਰਾਪਰਟੀ ਦੇ ਚਾਰजेस ਸੀਗੇ। ਉਹਦਾ ਟਰਾਇਲ ਚੱਲ ਰਿਹਾ ਸੀਗਾ ਤੇ ਅੱਜ ਉਸ ਫੈਡਰਲ ਜੱਜ ਨੇ ਇਸ ਟਰਾਇਲ ਨੂੰ ਮਿਸ ਟਰਾਇਲ ਘੋਸ਼ਿਤ ਕਰ ਦਿੱਤਾ ਆ। ਜਿਊਰੀ ਕਹਿੰਦੇ ਵੀ ਟੋਟਲੀ ਡੈਡਲੌਕ ਰਹੀ। 2 ਦਿਨ ਤੱਕ ਉਹ ਆਪਸ ਦੇ ਵਿੱਚ ਗੱਲਬਾਤ ਕਰਦੇ ਰਹੇ, ਪਰ ਕਿਸੇ ਵੀ ਚਾਰਜ ਦੇ ਉੱਤੇ ਉਹਨਾਂ ਦੀ ਸਹਿਮਤੀ ਨਹੀਂ ਬਣ ਪਾਈ। ਜਿਊਰਰਸ ਨੇ ਇਨਫੋਰਮ ਕੀਤਾ ਯੂਐਸ ਡਿਸਟ੍ਰਿਕਟ ਜੱਜ ਐਨ ਹਵਾਂਗ ਨੂੰ ਵੀ ਉਹ ਟੋਟਲੀ ਅਨਏਬਲ ਰਹੇ ਨੇ ਯੂਨੈਨਿਮਸ ਵਰਡਿਕਟ ਕਿਸੇ ਵੀ ਚਾਰजेस ਦੇ ਉੱਤੇ ਲੈ ਕੇ ਆਉਣ ਦੇ ਲਈ। ਜੋਨਾਥਨ ਰਿੰਡਰਨੈਕਟ ਉਸ ਦੇ ਉਲਟ ਪ੍ਰੋਸੀਕਿਊਸ਼ਨ ਯਾਨੀ ਕਿ ਸਰਕਾਰ ਕਹਿ ਰਹੀ ਆ ਵੀ ਜਿਹੜਾ ਰਿੰਡਰਕੈਂਟ ਆ ਇਸਨੇ ਜਾਣਬੁੱਝ ਕੇ ਲੈਚਮੈਨ ਫਾਇਰ ਸ਼ੁਰੂ ਕੀਤੀ ਸੀ ਇੱਕ ਹਾਈਕਿੰਗ ਟ੍ਰੇਲ ਦੇ ਉੱਤੇ ਨਿਊ ਈਅਰ ਡੇ ਵਾਲੇ ਦਿਨ 2025 ਪਿਛਲੇ ਸਾਲ। ਤੇ ਕਹਿੰਦੇ ਵੀ ਉਹਦਾ ਗੁੱਸਾ ਸੀਗਾ ਅਮੀਰਾਂ ਦੇ ਉਲਟ ਤੇ ਉਹ ਅੱਗ 6 ਦਿਨ ਸੁਲਗਦੀ ਰਹੀ, ਜਿਸ ਤੋਂ ਬਾਅਦ ਦੇ ਵਿੱਚ ਉਹ ਵੱਡੀ ਪੈਲੀਸੇਡ ਫਾਇਰ ਬਣੀ, ਜਿਸ ਨੇ ਅਨੇਕਾਂ ਹੀ ਲੋਕਾਂ ਦੀਆਂ ਮੌਤਾਂ ਜਿਸ ਦੇ ਵਿੱਚ ਹੋਈਆਂ ਤੇ 6800 ਤੋਂ ਵੱਧ ਘਰ ਤੇ ਬਿਜ਼ਨੈਸਿਸ ਆ ਉਹ ਡਿਸਟਰੋਏ ਹੋ ਗਏ। ਐਵੀਡੈਂਸ ਇਹ ਕਹਿੰਦਾ ਆ ਵੀ ਸਰਕਾਰ ਨੇ ਡਿਜੀਟਲੀ ਫੋਰੈਂਸਿਕ ਦੀ ਵਰਤੋਂ ਕਰਦੇ ਹੋਏ ਸਿਕਿਉਰਿਟੀ ਵੀਡੀਓ ਫੁਟੇਜ, ਸੈੱਲ ਦਾ ਡਾਟਾ, ਚੈਟ ਜੀਪੀਟੀ ਦੀ ਹਿਸਟਰੀ ਉਹ ਜਿਹੜੀ ਉਹ ਦਿਖਾਈ ਜਿਊਰੀ ਨੂੰ ਵੀ ਉਹ ਪੁੱਛ ਰਿਹਾ ਸੀਗਾ ਚੈਟ ਜੀਪੀਟੀ ਨੂੰ ਵੀ ਸਿਗਰਟ ਦੇ ਨਾਲ ਤੁਸੀਂ ਵਾਈਲਡ ਫਾਇਰ ਸ਼ੁਰੂ ਕਰ ਸਕਦੇ ਆ, ਤੇ ਉਸ ਤਰੀਕੇ ਦੇ ਨਾਲ ਉਹਨਾਂ ਨੇ ਸੀਨ ਦੇ ਉੱਤੇ ਉਸ ਨੂੰ ਪੇਸ਼ ਜਿਹੜਾ ਉਹ ਕੀਤਾ। ਜਿਹੜਾ ਡਿਫੈਂਸ ਆ, ਜਿਹੜੇ ਇਹਦੇ ਵਕੀਲ ਸੀਗੇ ਡਿਫੈਂਸ ਅਟਾਰਨੀ ਸਟੀਵ ਹੈਨੀ, ਉਹਨਾਂ ਨੇ ਆਰਗਿਊ ਕੀਤਾ ਵੀ ਕੋਈ ਫਿਜ਼ੀਕਲ ਐਵੀਡੈਂਸ ਤੇ ਹੈ ਹੀ ਨਹੀਂ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਕਹੋ ਵੀ ਜਿਹੜਾ ਜੋਨਾਥਨ ਆ ਉਹ ਉਸ ਟਾਈਮ ਉੱਥੇ ਮੌਜੂਦ ਸੀਗਾ। ਕਹਿੰਦੇ ਵੀ ਨੋ ਫਿਜ਼ੀਕਲ ਐਵੀਡੈਂਸ ਲਿੰਕ ਨਹੀਂ ਕਰਦਾ ਜਿਹੜਾ ਮੇਰੇ ਕਲਾਇੰਟ ਨੂੰ ਫਾਇਰ ਦੇ ਨਾਲ। ਤੇ ਕਹਿੰਦੇ ਵੀ ਕੋਈ ਐਕਸਲਰੈਂਟ ਨਹੀਂ ਸੀਗਾ ਜਿਹੜੇ ਵੀ ਜਿੱਦਾਂ ਤੇਲ ਪਾਤਾ ਜਾਂ ਕੋਈ ਇਦਾਂ ਦੀ ਚੀਜ਼ ਕੈਮੀਕਲ ਵਰਤਿਆ ਹੋਵੇ। ਵੀ ਜਿਹੜੀ ਸੀਨ ਕਹਿੰਦੇ ਵੀ ਕਈ ਦਿਨਾਂ ਤੱਕ ਸਿਕਿਉਰ ਹੀ ਨਹੀਂ ਜਿਹੜਾ ਉਹ ਸੀਗਾ। ਸੋ ਹੁਣ ਜਿਹੜੇ ਡਿਫੈਂਸ ਆ ਉਹ ਪ੍ਰੈਜ਼ੈਂਟ ਕਰਨਾ ਚਾਹ ਰਹੇ ਆ ਵਿਟਨੈਸ। ਉਹਨਾਂ ਨੇ ਵਿਟਨੈਸ ਵੀ ਸ਼ੋਅ ਕੀਤਾ ਜਿਹਨੇ ਕਿਹਾ ਵੀ ਉਹਨਾਂ ਨੇ ਧਮਾਕਾ ਜਿਹੜਾ ਉਹ ਸੁਣਿਆ ਸੀਗਾ, ਜਿਸ ਤੋਂ ਬਾਅਦ ਦੇ ਵਿੱਚ 4 ਬੰਦੇ ਉੱਥੋਂ ਭੱਜਦੇ ਹੋਏ ਨਜ਼ਰ ਜਿਹੜੇ ਉਹ ਆਏ ਆ ਤੇ ਉੱਥੋਂ ਇਹ ਲੱਗਦਾ ਸੀਗਾ ਵੀ ਸ਼ਾਇਦ ਕਿਸੇ ਨੇ ਫਾਇਰ ਵਰਕ ਦੀ ਵਰਤੋਂ ਜਿਹੜੀ ਉਹ ਕੀਤੀ ਹੋ ਸਕਦੀ ਆ। ਤੇ ਹੁਣ ਇਹ ਕਹਿ ਰਹੇ ਆ ਵੀ ਜਿਹੜਾ ਜੋਨਾਥਨ ਆ ਉਸ ਨੂੰ ਇੱਕ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਵੀ ਕਿਉਂਕਿ ਜਿਹੜੀ ਸਿਟੀ ਆ ਉਹ ਖੁਦ ਇਸ ਡਿਜ਼ਾਸਟਰ ਨੂੰ ਕੰਟੇਨ ਕਰਨ ਦੇ ਵਿੱਚ ਨਾਕਾਮਯਾਬ ਰਹੀ ਆ। ਸੋ ਪੈਲੀਸੇਡ ਫਾਇਰ ਦੇ ਵਿੱਚ ਜਿਸ ਬੰਦੇ ਦੇ ਉੱਤੇ ਦੋਸ਼ ਸੀਗੇ ਜਿਹੜਾ ਕਿ ਫੈਡਰਲ ਚਾਰजेस ਦਾ ਸਾਹਮਣਾ ਕਰ ਰਿਹਾ ਸੀ, ਉਸ ਦੇ ਟਰਾਇਲ ਨੂੰ ਮਿਸ ਟਰਾਇਲ ਜਿਹੜਾ ਹੁਣ ਘੋਸ਼ਿਤ ਕਰ ਦਿੱਤਾ ਗਿਆ ਹੈਗਾ ਆ। ਸੋ ਹੁਣ ਦੇਖਦੇ ਆ ਵੀ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ, ਕੀ ਦੁਬਾਰਾ ਟਰਾਇਲ ਚੱਲਦਾ ਆ ਤੇ ਕਿਵੇਂ ਜਿਹੜਾ ਆ ਇਸ ਨੂੰ ਕੀ ਦੋਸ਼ੀ ਕਰਾਰ ਦੇਣ 'ਚ ਕਾਮਯਾਬ ਰਹਿੰਦੇ ਆ ਜਾਂ ਨਹੀਂ। ਸੋ ਹੁਣ ਇੱਕ ਬੰਦੇ ਦੇ ਉੱਤੇ ਜਿਹੜਾ ਇਹ ਦੋਸ਼ ਪੈਲੀਸੇਡ ਫਾਇਰ ਦਾ ਜਿਹੜੇ ਚਾਰजेस ਆ ਉਹ ਲਾਏ ਗਏ ਆ, ਪਰ ਹਾਲ ਦੀ ਘੜੀ ਜਿਊਰੀ ਸਹਿਮਤੀ ਜਿਹੜੀ ਆ ਇਹਨੂੰ ਦੋਸ਼ੀ ਕਰਾਰ ਦੇਣ ਦੇ ਵਿੱਚ ਸਹਿਮਤ ਨਹੀਂ ਹੋ ਪਾਈ।